ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਖਬਰ 'ਤੇ ਨਜ਼ਰ ਅੱਜ 28 ਅਪ੍ਰੈਲ ਦਿਨ ਵੀਰਵਾਰ ਅਤੇ ਸ਼ਾਮ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਔਰ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਤਰ੍ਹਾਂ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 722 9698 408 722 7698 ਦੇ ਉੱਤੇ। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਜੀ, ਗੁਰਦੀਪ ਸਿੰਘ ਵਿਰਦੀ, ਨਵਜੋਤ ਕੌਰ ਕਲੋਟੀ, ਰਿਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ, ਸਤਨਾਮ ਸਿੰਘ ਗਿੱਲ, ਸੁਰਿੰਦਰ ਕੌਰ ਧਾਮੀ, ਮੱਖਣ ਸਿੰਘ ਮਾਨ, ਸੁਰਿੰਦਰ ਸਿੰਘ ਕਾਲੋਂ, ਕਾਬਲ ਸਿੰਘ ਬੈਂਸ ਅਤੇ ਦਲਬੀਰ ਸਿੰਘ ਗਿੱਲ ਜੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਤਾਂ ਬਲਤੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪ੍ਰਗਟ ਸਿੰਘ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਫੇਲ ਜੀ। ਜਿਹੜੇ 7 ਚੀਫ ਪਾਰਲੀਮਾਨੀ ਸੈਕਟਰੀ ਸੀਗੇ ਜੀ, ਉਹਨਾਂ ਨੇ ਜਿਹੜੀ 6 ਨੇ ਜਿਹੜੀ ਸੀਗੀ ਉਹ ਸਹੁੰ ਚੁੱਕ ਲਈ, ਔਰ ਇੱਕ ਜਿਹੜੇ ਸੀਗੇ ਜੀ ਉਹ ਨਹੀਂ ਉੱਥੇ ਪਹੁੰਚੇ। ਐਕਚੁਅਲੀ ਕੱਲ ਅਰਲੀ ਮਾਰਨਿੰਗ 6 ਵਜੇ ਉਹਨਾਂ ਦੇ ਘਰ ਜਿਹੜੇ ਜੀ ਪਹੁੰਚ ਗਏ ਦਲਜੀਤ ਸਿੰਘ ਚੀਮਾ ਹੋਰੀ, ਔਰ ਉਹਨਾਂ ਨੇ ਪਹੁੰਚ ਕੇ ਉਹਨਾਂ ਨੂੰ ਨਿਰੰਤਰ ਜਿਹੜੇ ਸੀਗੇ ਜੀ ਉਹ ਯਤਨ ਜਾਰੀ ਰੱਖੇ ਉਹਨਾਂ ਨੂੰ ਮਨਾਉਣ ਦੇ, ਪਰ ਉਹ ਮੰਨੇ ਨਹੀਂ ਜੀ। 9 ਵਜੇ ਤੱਕ ਜਦੋਂ ਫੇਲ ਹੋ ਗਏ ਜਿਹੜੇ ਦਲਜੀਤ ਸਿੰਘ ਚੀਮਾ ਹੋਰੀ, ਤੇ ਫਿਰ ਉਹ ਉਹਨਾਂ ਦੇ ਘਰ ਦੇ ਵਿੱਚੋਂ ਜਿਹੜਾ ਜੀ ਉਹ ਉੱਠ ਕੇ ਜਿਹੜਾ ਜੀ ਚਲੇ ਗਏ, ਔਰ ਉਹਨਾਂ ਨੂੰ ਮਨਾਇਆ ਨਹੀਂ ਜਾ ਸਕਿਆ। ਇਹ ਕਿਹਾ ਜਾ ਰਿਹਾ ਜੀ ਕਿ ਪ੍ਰਗਟ ਸਿੰਘ ਹੋਰੀ ਆਪਣੀ ਗੱਲ ਦੇ ਉੱਤੇ ਅੜੇ ਰਹੇ ਕਿ ਕਿੰਨਾ ਵਜ੍ਹਾ ਕਰਕੇ ਉਹ ਸਿਆਸਤ ਦੇ ਵਿੱਚ ਆਏ ਸੀਗੇ, ਤੇ ਇਹਨਾਂ ਨੂੰ ਕਿਵੇਂ ਜਿਹੜਾ ਸੀਗਾ ਜੀ ਉਹ ਖੁੱਡੇ ਲਾਈਨ ਲਾ ਕੇ ਰੱਖਿਆ ਗਿਆ। ਉਹਨਾਂ ਨੇ ਆਪਣੀ ਜਿਹੜੀ ਗੱਲ ਸੀ ਉਹ ਫਿਰ ਜ਼ੋਰਦਾਰ ਤਰੀਕੇ ਦੇ ਨਾਲ ਉਠਾਈ ਕਿ ਉਹਨਾਂ ਦਾ ਪਿਛੋਕੜ ਜਿਹੜਾ ਖੇਡਾਂ ਆ, ਤੇ ਖੇਡਾਂ ਵਾਲੇ ਖੇਤਰ ਤੋਂ ਉਹਨਾਂ ਨੂੰ ਜਿੱਥੇ ਦੂਰ ਰੱਖਿਆ, ਉਹਦੇ ਨਾਲ ਉਹਨਾਂ ਦੇ ਹਲਕੇ ਦੇ ਵਿੱਚ ਜਿਹੜਾ ਡੰਪ ਗਰਾਊਂਡ ਸੀਗਾ ਉਹ ਬਣਾਇਆ ਗਿਆ। ਹਾਲਾਂਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਸ ਮਾਮਲੇ ਨੂੰ ਠੰਡੇ ਬਸਤੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਇਹ ਕਹਿ ਕੇ ਕੀਤੀ ਕਿ ਡੰਪ ਗਰਾਊਂਡ ਤਾਂ ਜਿਹੜਾ ਸੀਗਾ ਉਹ ਕੈਂਸਲ ਕਰ ਦਿੱਤਾ ਗਿਆ ਸੀ। ਪ੍ਰਗਟ ਸਿੰਘ ਹੋਰਾਂ ਦਾ ਜਿਹੜਾ ਤਰਕ ਹੈ ਉਹ ਇਹ ਹੈ ਕਿ ਜਿੰਨੀ ਦੇਰ ਤੱਕ ਲਿਖਤੀ ਰੂਪ ਦੇ ਵਿੱਚ ਸਰਕਾਰ ਨਹੀਂ ਦਿੰਦੀ, ਉਨੀ ਦੇਰ ਤੱਕ ਉਹਦੇ ਉੱਤੇ ਵਿਸ਼ਵਾਸ ਨਹੀਂ ਜਿਹੜਾ ਦੀ ਉਹ ਕੀਤਾ ਜਾ ਸਕਦਾ ਇਸ ਡੰਪ ਗਰਾਊਂਡ ਵਾਲੇ ਮਾਮਲੇ 'ਚ। ਇਹ ਕਿਹਾ ਜਾ ਰਿਹਾ ਜੀ ਕਿ ਸਰਕਾਰ ਦੇ ਸਾਹਮਣੇ ਪਿਛਲੇ ਤਕਰੀਬਨ 9.5 ਸਾਲ ਦੇ ਦੌਰਾਨ ਪਹਿਲੀ ਵਾਰੀ ਆ ਕਿ ਕੋਈ ਬੰਦਾ ਜਿਹੜਾ ਜੀ ਉਹ ਇਸ ਤਰੀਕੇ ਦੇ ਨਾਲ ਜਿਹੜਾ ਉਹ ਅੜ ਗਿਆ, ਕਿਉਂਕਿ ਜਿਹੜਾ ਜੀ ਅਸਲ ਦੇ ਵਿੱਚ ਜਿਹੜੇ ਨਾਲ ਕੰਮ ਕਰਨ ਵਾਲੇ ਨੇ ਉਹ ਦੁਬਕ ਕੇ ਡਰ ਕੇ ਜਿਹੜਾ ਜੀ ਉਹ ਕੰਮ ਕਰ ਰਹੇ ਨੇ ਕਿ ਕਿਤੇ ਉਹਨਾਂ ਦੇ ਉੱਤੇ ਕੋਈ ਮੁਸ਼ਕਲ ਜਿਹੜੀ ਆ ਉਹ ਖੜੀ ਨਾ ਹੋ ਜਾਵੇ। ਇਹ ਜਿਹੜੀਆਂ ਚਰਚਾਵਾਂ ਸੀਗੀਆਂ ਜੀ ਉਹ ਚੱਲਦੀਆਂ ਰਹੀਆਂ ਕੱਲ ਦਿਨ ਭਰ ਤੇ ਹੁਣ ਵੀ ਜਾਰੀ ਨੇ ਕਿ ਪ੍ਰਗਟ ਸਿੰਘ ਹੋਰੀ ਜਿਹੜੇ ਕੀ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਜਾ ਰਹੇ ਨੇ, ਜਿਹਦੇ ਵਿੱਚ ਆਮ ਆਦਮੀ ਪਾਰਟੀ ਦਾ ਨਾਮ ਜਿਹੜਾ ਜੀ ਉਹ ਲਿਆ ਜਾ ਰਿਹਾ। ਇਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਦੀ ਜਿਹੜੀ ਲੀਡਰਸ਼ਿਪ ਆ ਆਮ ਆਦਮੀ ਪਾਰਟੀ ਦੀ, ਉਹਨਾਂ ਦੇ ਉਹ ਲਗਾਤਾਰ ਸੰਪਰਕ ਦੇ ਵਿੱਚ ਨੇ, ਜਿਨ੍ਹਾਂ ਦੇ ਵੱਲੋਂ ਇਹ ਉਹਨਾਂ ਦੇ ਸਾਹਮਣੇ ਰੱਖੀ ਗਈ ਹੈ ਕਿ ਜੇ ਕੁਝ ਕੁਰਬਾਨੀ ਤੁਸੀਂ ਹੁਣ ਦਿਓ ਤਾਂ ਉਹ ਜਿਹੜਾ ਜੀ ਤੁਸੀਂ ਇਸ ਪਾਰਟੀ ਦੇ ਵਿੱਚ ਆ ਸਕਦੇ ਹੋ, ਭਾਵ ਕਿ MLA-ਸ਼ਿਪ ਤੇ ਜਿਹੜਾ ਚੀਫ ਪਾਰਲੀਮਾਨੀ ਸੈਕਟਰੀ ਉਹਨਾਂ ਨੂੰ ਬਣਾਇਆ ਗਿਆ ਉਹਦੇ ਤੋਂ ਜੀ। ਸੋ ਲੱਗਦਾ ਨਹੀਂ ਕਿ ਪ੍ਰਗਟ ਸਿੰਘ ਹੋਰੀ ਜਿਹੜਾ ਜੀ ਉਹ ਮੰਨਣਗੇ। ਉਹਨਾਂ ਦੇ ਦੋ ਜਿਹੜੇ ਅਹਿਮ ਸਾਥੀ ਨੇ ਉਹ ਪਹਿਲਾਂ ਹੀ ਇਸ ਪਾਰਟੀ ਦੇ ਵਿੱਚ ਜਿਹੜਾ ਜੀ ਸ਼ਾਮਲ ਹੋ ਚੁੱਕੇ ਨੇ, ਔਰ ਕਿਹਾ ਜਾ ਰਿਹਾ ਜੀ ਕਿ ਉਹਨਾਂ ਦੋਨਾਂ ਦੇ ਵੱਲੋਂ ਹੀ ਯਤਨ ਜਿਹੜਾ ਇਹ ਕੀਤਾ ਜਾ ਰਿਹਾ ਕਿ ਪ੍ਰਗਟ ਸਿੰਘ ਹੋਰੀ ਵੀ ਇਸ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣ। ਬਾਕੀ ਅਜੇ ਕੁਝ ਸਮਾਂ ਜਿਹੜਾ ਜੀ ਉਹ ਲੱਗੂਗਾ। ਇੰਨਾ ਜ਼ਰੂਰ ਹੈ ਕਿ ਅਕਾਲੀ ਦਲ ਦੇ ਤਰਫੋਂ ਇੱਕ ਤਾਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਫੇਲ ਹੋਈਆਂ, ਦੂਜਾ ਉਹਨਾਂ ਦੇ ਕੋਲੇ ਜਵਾਬ ਹੈ ਨੀਗਾ ਜੀ ਇਸ ਮੁੱਦੇ ਦੇ ਉੱਤੇ ਕੋਈ ਵੀ ਦੇਣ ਦੇ ਵਾਸਤੇ ਕਿ ਕੀ ਕਾਰਨ ਰਿਹਾ ਕਿ ਇੰਨੀ ਜਿਹੜੀ ਹੈ ਜੀ ਉਹ ਕਿਉਂ ਅੰਦਰ ਖਾਤੇ ਬਗਾਵਤ ਹੋ ਗਈ। ਹਾਂ, ਇਹਦੇ ਉੱਤੇ ਪੰਜਾਬੀ ਗਾਇਕ ਹੰਸਰਾਜ ਹੰਸੋਰਾ ਨੇ ਚੁਟਕੀ ਜਿਹੜੀ ਹੈ ਜੀ ਉਹ ਜ਼ਰੂਰ ਲਈ ਆ। ਉਹ ਕਹਿੰਦੇ ਜੀ ਬਹੁਤਿਆਂ ਦਾ ਹੀ ਅੰਦਰ ਇਹ ਹਾਲ ਆ। ਹਾਂ, ਪ੍ਰਗਟ ਸਿੰਘ ਹੋਰੀ ਪਹਿਲੇ ਨੇ ਜਿਹੜੇ ਖੁੱਲ੍ਹ ਕੇ ਬੋਲੇ ਨੇ। ਜੀ ਆਪ ਕਾਂਗਰਸ ਦੇ ਵਿੱਚ ਉਹ ਪਹੁੰਚ ਚੁੱਕੇ ਨੇ, ਤੇ ਤੁਹਾਨੂੰ ਲੱਗਦਾ ਹੈ ਵੀ ਵਾਕਈ ਅੰਦਰ ਰਾਹ ਪੱਧਰਾ ਹੋ ਚੁੱਕਾ ਹੈ ਵੀ ਤਾਂ ਇੰਨੇ ਬਾਗੀ ਸੁਰ ਇਹਨਾਂ ਨੇ ਇਖਤਿਆਰ ਕੀਤੇ ਹੋਏ ਆ? ਕੁਛ ਨਾ ਕੁਛ ਤਾਂ ਗੱਲ ਜਿਹੜੀ ਹੈ ਜੀ ਉਹ ਹੈ ਆ, ਕਿਉਂਕਿ ਦੁਆਬੇ ਦੇ ਵਿੱਚ
ਆਈ ਥਿੰਕ ਇਹ ਦੂਸਰੇ ਆਗੂ ਨੇ ਹੰਸਰਾਜ ਹੰਸੋਰਾ ਤੋਂ ਬਾਅਦ। ਹੰਸਰਾਜ ਹੰਸੋਰਾ ਦਾ ਜਾਣਾ ਹੋਰ ਤਰੀਕੇ ਦਾ ਸੀਗਾ ਜੀ। ਪ੍ਰਗਟ ਸਿੰਘ ਹੋਰਾਂ ਦੀਆਂ ਜਿਹੜੀਆਂ ਬਾਗੀ ਸੁਰਾਂ ਨੇ ਉਹਨੂੰ ਹੰਸਰਾਜ ਹੰਸੋਰਾ ਦੇ ਨਾਲ ਕੰਪੇਅਰ ਕਰਕੇ ਇਸ ਕਰਕੇ ਨਹੀਂ ਦੇਖਿਆ ਜਾ ਸਕਦਾ ਜੀ ਕਿ ਹੰਸਰਾਜ ਹੰਸੋਰੀ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ। ਪ੍ਰਗਟ ਸਿੰਘ ਹੋਰੀ ਜਿਹੜੇ ਨੇ ਜੀ ਉਹ ਇੱਕ ਤਾਂ ਇਹ ਕਿਹਾ ਜਾਂਦਾ ਜੀ ਕਿ ਉਹ ਕਹਿ ਦਿੰਦੇ ਨੇ ਆਪਣੀ ਗੱਲ। ਦੂਜੀ ਗੱਲ ਹੈ ਕਿ ਉਹਨਾਂ ਦੀ ਰਿਸਪੈਕਟ ਬੜੀ ਹੈ ਜੀ ਜਿਹੜੇ ਖੇਡਾਂ ਦੇ ਖੇਤਰ ਦੇ ਵਿੱਚ ਔਰ ਪੰਜਾਬੀਆਂ ਦੇ ਦਿਲਾਂ ਦੇ ਵਿੱਚ, ਕਿਉਂਕਿ ਹਾਕੀ ਦੇ ਉਹ ਨਾਮਵਰ ਖਿਡਾਰੀ ਰਹੇ ਨੇ, ਓਲੰਪੀਅਨ ਨੇ। ਲੋਕ ਉਹਨਾਂ ਤੋਂ ਐਕਸਪੈਕਟ ਕਰਦੇ ਨੇ ਕੁਝ ਵੱਖਰਾ ਜੀ। ਵੱਖਰਾ ਕਿਹੋ ਜਿਹਾ? ਭਾਵ ਕਿ ਜੇ ਉਹ ਸਿਆਸਤ ਦੇ ਵਿੱਚ ਆਏ ਸੀਗੇ ਤਾਂ ਉਹ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਲੈ ਕੇ ਆਏ ਸੀਗੇ ਜੀ ਕਿ ਖਾਸ ਤੌਰ ਦੇ ਉੱਤੇ ਖੇਡਾਂ ਨੂੰ ਉਹ ਪ੍ਰਮੋਟ ਕਰਨਗੇ। ਜੋ ਬੇੜਾ ਗਰਕ ਖੇਡਾਂ ਦਾ ਪਿਛਲੇ ਸਮੇਂ ਦੇ ਦੌਰਾਨ ਪੰਜਾਬ ਦੇ ਵਿੱਚ ਹੋਇਆ, ਮੇਰਾ ਨਹੀਂ ਖਿਆਲ ਕਿਸੇ ਤੋਂ ਲੁਕਿਆ ਛੁਪਿਆ। ਜੀ ਜੀ ਤੇ ਅਕਾਲੀ ਸਰਵੇ ਦੇ ਵਿੱਚ ਅਕਾਲੀ ਸਰਕਾਰ ਦੀ ਹਵਾ ਨਿਕਲਦੀ ਹੀ ਨਜ਼ਰ ਆਈ ਹੈ ਇਹਨਾਂ ਨੂੰ। ਬਿਲਕੁਲ ਜੀ, ਇਹਦੇ ਨਾਲ ਜੁੜਨਾ ਹੀ ਇੱਕ ਜਿਹੜਾ ਪੱਖ ਹੈ। ਅਕਸਰ ਇਹ ਗੱਲ ਕਹੀ ਜਾਂਦੀ ਆ ਕਿ ਜਿਹੜੇ ਸੱਤਾਧਾਰੀ ਨੇ ਉਹਨਾਂ ਤੱਕ ਅਸਲ ਤਸਵੀਰ ਜਿਹੜੀ ਹੈ ਜੀ ਉਹ ਪੰਜਾਬ ਦੀ ਪਹੁੰਚ ਨਹੀਂ ਰਹੀ ਜੀ। ਜਿਹੜੇ ਪੰਜਾਬ ਦੀ ਅਸਲ ਤਸਵੀਰ ਪਹੁੰਚਾਉਣ ਵਾਲੇ ਨੇ ਉਹ ਪਹੁੰਚਾ ਨਹੀਂ ਰਹੇ। ਉਹ ਤਾਂ ਦੱਸੀ ਜਾਂਦੇ ਨੇ ਚਿੰਤਾ ਹੀ ਨਾ ਕਰੋ, ਸਭ ਕੁਝ ਜਿਹੜਾ ਜੀ ਉਹ ਅੱਛਾ ਹੀ ਅੱਛਾ। ਇੱਕ ਜਿਹੜੀ ਫਰਮ ਹੈ ਪ੍ਰਾਈਵੇਟ, ਉਹਨੂੰ ਹਾਇਰ ਕੀਤਾ ਅਕਾਲੀ ਦਲ ਨੇ ਔਰ 117 ਦੇ 17 ਹਲਕਿਆਂ ਦਾ ਸਰਵੇਖਣ ਜਿਹੜਾ ਜੀ ਉਹ ਉਹਨਾਂ ਨੇ ਕਰਾਇਆ। ਇਹ ਸਰਵੇਖਣ ਇਸ ਤਰੀਕੇ ਦੇ ਨਾਲ ਵੀ ਗੰਭੀਰ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ ਕਿ 25-25 ਘਰ ਜਿਹੜੇ ਜੀ ਉਹ ਇੱਕ ਹਲਕੇ ਚੋਂ ਲਏ ਨੇ। ਉਹਨਾਂ ਹਲਕਿਆਂ ਦੇ ਵਿੱਚ ਮੁੜ ਕੇ ਅਕਾਲੀ ਦਲ ਨੇ ਵੀ ਫੋਨ ਕਰਕੇ ਜਿਹੜਾ ਜੀ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਕੋਲੇ ਕੋਈ ਸਰਵੇ ਟੀਮ ਆਈ ਸੀਗੀ। ਉਹਦਾ ਕਾਰਨ ਇਹ ਹੈ ਜੀ ਕਿ ਉਹ ਮੇਕ ਸ਼ੋਰ ਕਰਨਾ ਚਾਹੁੰਦੇ ਸਨ ਕਿ ਸਰਵੇ ਵਾਲੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਫਰਮਾਂ ਨੇ ਉਹ ਘਰੇ ਬੈਠੀਆਂ ਜਿਹੜਾ ਜੀ ਕਾਗਜ਼ ਪੱਤਰ ਭਰ ਦਿੰਦੀਆਂ ਨੇ ਤੇ ਉਹ ਜਾਂਦੀਆਂ ਹੈ ਨਹੀਂ। ਸੋ ਜਦੋਂ ਇਹ ਕਨਫਰਮ ਹੋ ਗਿਆ ਕਿ ਉਹ ਟੀਮ ਜਿਹੜੀ ਹੈ ਜੀ ਹਰ ਹਲਕੇ ਦੇ ਵਿੱਚ ਪਹੁੰਚੀ ਹੈ 117 ਹਲਕਿਆਂ ਦੇ ਵਿੱਚ, ਤੇ ਹੁਣ ਅੰਦਰ ਖਾਤੇ ਜਿਹੜੀਆਂ ਆਪ ਹੀ ਅਕਾਲੀ ਦਲ ਦੇ ਕੁਝ ਜਿਹੜੇ MLAs ਨੇ ਉਹ ਇਹ ਲੀਕ ਕਰ ਰਹੇ ਨੇ ਕਿ ਅਕਾਲੀ ਦਲ ਦੇ ਇਸ ਕਰਵਾਏ ਗਏ ਸਰਵੇ ਦੇ ਵਿੱਚ ਸਰਕਾਰ ਦੀ ਹਵਾ ਜਿਹੜੀ ਹੈ ਜੀ ਉਹ ਨਿਕਲ ਗਈ ਹੈ ਜੀ। ਇਹ ਆਖਿਆ ਗਿਆ ਜਿੰਨਾ ਸਰਵੇ ਹੋਇਆ ਜੀ ਉਹਦੇ ਵਿੱਚ ਕਿ ਕੁਝ ਥਾਵਾਂ ਦੇ ਉੱਤੇ ਤਾਂ 90% ਲੋਕ ਜਿਹੜੇ ਨੇ ਜੀ ਉਹ ਨਵੀਂ ਪਾਰਟੀ ਵੱਲ ਨੂੰ ਝੁਕਦੇ ਨੇ। ਕੁਝ ਥਾਵਾਂ ਦੇ ਉੱਤੇ 10%, ਕੁਝ ਥਾਵਾਂ ਤੇ 20% ਤੇ ਕੁਝ ਥਾਵਾਂ ਦੇ ਉੱਤੇ 30% ਜਿਹੜਾ ਜੀ ਉਹ ਦੱਸਿਆ ਗਿਆ ਇਸ ਸਰਵੇ ਦੇ ਵਿੱਚ। ਸਰਵੇ ਦੇ ਵਿੱਚ ਲੋਕਾਂ ਨੇ ਪੋਲ ਜਿਹੜੀ ਖੋਲੀ ਆ ਕਿ ਸਰਕਾਰ ਦਾ ਕੋਈ ਦਫ਼ਤਰ ਨਹੀਂ ਆ ਜਿੱਥੇ ਭ੍ਰਿਸ਼ਟਾਚਾਰ ਨਹੀਂ ਹੋ ਰਿਹਾ। ਬਿਨਾਂ ਪੈਸੇ ਤੋਂ ਕਿਸੇ ਬੰਦੇ ਦਾ ਕੋਈ ਕੰਮ ਜਿਹੜਾ ਜੀ ਉਹ ਨਹੀਂ ਹੋ ਰਿਹਾ। ਲੋਕਾਂ ਨੇ ਖੁੱਲ੍ਹ ਕੇ ਜਿਹੜੀ ਆ ਜੀ ਇਹ ਗੱਲ ਇਸ ਸਰਵੇ ਦੇ ਵਿੱਚ ਆਖੀ ਹੈ ਕਿ ਕਿਹੜੀਆਂ ਸੜਕਾਂ ਦੀ ਤੁਸੀਂ ਗੱਲ ਕਰਦੇ ਹੋ, ਪਿੰਡਾਂ ਦੇ ਹਾਲਾਤ ਤਾਂ ਆ ਕੇ ਦੇਖੋ ਕਿ ਲਿੰਕ ਸੜਕਾਂ ਜਿਹੜੀਆਂ ਜੀ ਉਹ ਕਿਹੜੇ ਤਰੀਕੇ ਦੇ ਨਾਲ ਟੁੱਟ ਗਈਆਂ, ਗਲੀਆਂ ਦਾ ਜਿਹੜਾ ਜੀ ਉਹ ਕੀ ਹਾਲ ਹੈ। ਔਰ ਲੋਕਾਂ ਨੇ ਖੁੱਲ੍ਹ ਕੇ ਇਹ ਵੀ ਗੱਲ ਆਖੀ ਹੈ ਕਿ ਟੈਲੀਵਿਜ਼ਨ ਦੇ ਵਿੱਚ ਜਿਹੜੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਹੋਰਾਂ ਦੇ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਉਹ ਬਿਲਕੁਲ ਜਿਹੜੇ ਉਹ ਝੂਠ ਨੇ। ਇਹ ਕਿਹਾ ਜਾ ਰਿਹਾ ਜੀ ਕਿ ਹੁਣ ਇਹ ਸਰਵੇ ਆਉਣ ਤੋਂ ਬਾਅਦ ਜਿਹੜੇ ਅਕਾਲੀ ਤੇ BJP MLAs ਨੇ ਉਹਨਾਂ ਨੂੰ ਇਹ ਆਖਿਆ ਗਿਆ ਕਿ ਸਰਕਾਰ ਦਾ ਅਕਸ ਜਿਹੜਾ ਜੀ ਉਹ ਸੁਧਾਰਨ ਦੇ ਵਾਸਤੇ ਯਤਨ ਕੀਤੇ ਜਾਣ ਤਾਂ ਕਿ ਉਹ ਹਲਕਿਆਂ ਦੇ ਵਿੱਚ ਜਿਹੜਾ ਜੀ ਦੁਬਾਰਾ ਜਾ ਸਕਣ ਤੇ ਜਿੱਤ ਕੇ ਜਿਹੜਾ ਜੀ ਉਹ ਆ ਸਕਣ। ਇਹ ਆਖਿਆ ਗਿਆ ਜੀ ਕਿ ਸਰਕਾਰ ਬਣਾਉਣ ਦੇ ਵਾਸਤੇ ਸਿਰ ਤੋੜ ਯਤਨ ਜਿਹੜੇ ਉਹ ਕੀਤੇ ਜਾਣਗੇ। ਪਰ 117 ਵਿਧਾਨ ਸਭਾ ਹਲਕਿਆਂ ਦੇ ਉੱਤੇ ਅਕਾਲੀ ਦਲ ਦੀ ਆਪਣੀ ਹੀ ਆਈ ਜਿਹੜੀ ਇਹ ਰਿਪੋਰਟ ਹੈ ਜੀ, ਮੇਰਾ ਖਿਆਲ ਸ਼ਾਇਦ 9-9.5 ਸਾਲਾਂ ਦੇ ਦੌਰਾਨ ਪਹਿਲੀ ਵਾਰੀ ਜਿਹੜਿਆਂ ਦੀ ਉਹ ਅੱਖਾਂ ਤਾਂ ਖੋਲ ਕੇ ਰੱਖਤੀਆਂ ਜੀ ਸਰਕਾਰ ਦੀਆਂ ਕਿ ਅਸਲੀਅਤ ਕੀ ਹੈ ਤੇ ਕਿਹਾ ਕੀ ਜਾ ਰਿਹਾ ਜੀ। ਜੀ ਜੀ ਤੇ ਹੁਣ ਇਹਨਾਂ ਨੇ ਅਖੀਰ ਦੇ ਵਿੱਚ ਆ ਕੇ ਬੜਾ ਕੁਝ ਇਹਨਾਂ ਨੇ ਕਰਨਾ ਵੀ ਆ, ਬਣਾਉਣਾ ਵੀ ਆ। ਕੀ ਲੋਕੀ 9.5 ਸਾਲ ਨੂੰ ਭੁੱਲ ਜਾਣਗੇ? ਦੇਖੋ ਲੱਗਦਾ ਨਹੀਂ। ਜਿਹੋ ਜਿਹੇ ਹਾਲਾਤ ਪੰਜਾਬ ਦੇ ਇਸ ਵੇਲੇ ਬਣ ਗਏ ਨੇ, ਕਿਹਾ ਤਾਂ ਇਹ ਜਾਂਦਾ ਨਾ ਜੀ ਕਿ ਮੀਡੀਆ ਜਿਹੜਾ ਉਹ ਪੰਜਾਬ ਨੂੰ ਬਦਨਾਮ ਕਰਦਾ, ਨੈਗੇਟਿਵ ਖਬਰਾਂ ਜਿਹੜੀਆਂ ਦੀ ਉਹ ਲਾ ਕੇ। ਹੁਣ ਪੋਜ਼ੀਟਿਵ ਖਬਰਾਂ ਲੱਭੀਆਂ ਕਿੱਥੋਂ ਜਾਣ ਦੀ, ਕਿਹੜੇ ਤਰੀਕੇ ਨਾਲ ਪੋਜ਼ੀਟਿਵ ਖਬਰ ਜਿਹੜੀ ਹੈ ਜੀ ਉਹ ਲੱਭ ਕੇ ਲਿਆਂਦੀ ਜਾਵੇ। ਇੱਕ ਅਖਬਾਰ ਹੈ ਹਿੰਦੀ ਦਾ ਬਹੁਤ ਵੱਡਾ, ਉਹਨੇ ਨਾ ਜੀ ਸ਼ੁਰੂ ਕੀਤਾ ਹੋਇਆ ਹਫ਼ਤੇ ਦੇ ਵਿੱਚ ਇੱਕ ਦਿਨ ਸਿਰਫ ਪੋਜ਼ੀਟਿਵ ਖਬਰਾਂ ਜੀ। ਅੱਛਾ ਜੀ, ਉਹਦੀ ਜਦੋਂ ਤੁਸੀਂ ਉਹਦਾ ਪੇਜ ਪੜ੍ਹ ਲਓ ਤੇ ਉਹਦੇ ਵਿੱਚ ਕੀ ਹੁੰਦਾ ਜੀ 40% ਜਿਹੜੀਆਂ ਖਬਰਾਂ ਨੇ ਉਹ ਕਿਉਂਕਿ ਲੱਭ ਕੇ ਉਹ ਪੋਜ਼ੀਟਿਵ ਲਿਆਉਂਦੇ ਨੇ। ਬੜੀ ਚੰਗੀ ਸੋਚ ਮੈਨੂੰ ਲੱਗਦੀ ਹੁੰਦੀ ਕਈ ਵਾਰੀ। 40% ਜਿਹੜੀਆਂ ਖਬਰਾਂ ਨੇ ਉਹਦੇ ਉੱਤੇ ਉਹ ਨਾਲ ਲਿਖ ਦਿੰਦੇ ਨੇ ਕਿ ਇਹ ਖਬਰ ਲਾਉਣੀ ਇਸ ਕਰਕੇ ਜ਼ਰੂਰੀ ਸੀ ਕਿ ਕੱਲ ਤੱਕ ਪੁਰਾਣੀ ਹੋ ਜਾਣੀਆਂ ਜੀ। ਉਹ ਕਿਹੜੀਆਂ ਨੇ ਜਿਹੜੀਆਂ ਆਪਾਂ ਰੋਜ਼ ਜਿਹੜੀਆਂ ਦੀ ਉਹ ਸਾਂਝੀਆਂ ਕਰਦੇ ਆ। ਕਿਹੜੇ ਤਰੀਕੇ ਦੇ ਨਾਲ ਕਿੱਥੋਂ ਪੋਜ਼ੀਟਿਵ ਲਿਆਂਦੀ ਜਾਵੇ ਜੀ। 12 ਲੋਕ ਸੜਕ ਹਾਦਸਿਆਂ ਦੇ ਵਿੱਚ ਰੋਜ਼ ਪੰਜਾਬ 'ਚ ਮਰੀ ਜਾਂਦੇ ਨੇ। 3 ਤੋਂ 4 ਕਿਸਾਨ ਜਿਹੜੇ ਨੇ ਉਹ ਖੁਦਕੁਸ਼ੀਆਂ ਕਰੀ ਜਾਂਦੇ ਨੇ। ਲੋਕ ਜਿਹੜੇ ਨੇ ਉਹਨਾਂ ਦੇ ਇਲਾਜ ਪੱਖੋਂ ਇਹ ਹਾਲਾਤ ਹੈ ਕਿ ਉਹ ਕਿਸੇ ਚਮਤਕਾਰੀ ਨਲਕੇ ਦੀ ਭਾਲ 'ਚ ਤੁਰੇ ਫਿਰਦੇ ਨੇ। ਜਿਹੜੇ ਪੇਰੈਂਟਸ ਨੇ ਬੱਚਿਆਂ ਦੇ ਉਹ ਸਰਕਾਰ ਜਿਹੜੇ ਸਕੂਲ ਨੇ ਪ੍ਰਾਈਵੇਟ ਉਹਨਾਂ ਦੀਆਂ ਜਿਹੜੀਆਂ ਫੀਸਾਂ ਨੇ ਉਹ ਤੋਂ ਇੰਨੇ ਅੱਕੇ ਹੋਏ ਨੇ ਕਿ WhatsApp ਦੇ ਉੱਤੇ ਹਰ ਸ਼ਹਿਰ
ਦੇ ਵਿੱਚ ਇੱਕ ਗਰੁੱਪ ਬਣਿਆ ਪਿਆ, ਲੋਕ ਜਿਹੜੇ ਐਜੀਟੇਸ਼ਨਾਂ ਕਰੀ ਜਾਂਦੇ ਨੇ, ਜਿਹੜੀ ਮਰਜ਼ੀ ਸੜਕ ਤੇ ਨਿਕਲ ਜਾਓ, ਤੁਹਾਨੂੰ ਇਹ ਨਹੀਂ ਪਤਾ ਹੁੰਦਾ ਜੀ ਕਿ ਤੁਸੀਂ 10 ਕਿਲੋਮੀਟਰ ਤੱਕ ਵੀ ਜਾ ਸਕੋਗੇ ਜਾਂ ਕਿਸੇ ਜਗ੍ਹਾ ਤੇ ਜਾਮ ਕੋਈ ਨਾ ਕੋਈ ਜਥੇਬੰਦੀ ਜਿਹੜੀ ਉਹ ਲਾ ਕੇ ਬੈਠੀ ਹੋਊਗੀ। ਇਹ ਰੀਅਲ ਪਿਕਚਰ ਹੈ ਜੀ ਪੰਜਾਬ ਦੀ। ਪਰ ਪ੍ਰੋਬਲਮ ਇਹ ਹੈ ਕਿ ਇਦਾਂ ਦੀ ਜਿਹੜੀ ਗੱਲ ਹੈ ਉਹਨੂੰ ਸੁਣ ਕੇ ਸੁਧਾਰ ਲਿਆ ਜਾਵੇ, ਇਹ ਸਾਡੀਆਂ ਸਿਆਸੀ ਪਾਰਟੀਆਂ ਦੇ ਆਇਆ ਹੀ ਨਹੀਂ ਜੀ ਕਦੀ ਹਿੱਸੇ ਦੇ ਵਿੱਚ। ਉਹ ਤਾਂ ਇਹ ਕਹਿ ਦਿੰਦੇ ਨੇ ਜੀ, ਕੱਟ ਦਿੰਦੇ ਨੇ ਵੀ ਇਹਨਾਂ ਦਾ ਤਾਂ ਕੰਮ ਹੀ ਹੈ ਬੋਲਣਾ, ਇਹ ਤਾਂ ਬੋਲੀ ਜਾਂਦੇ ਨੇ ਜੀ। ਜੀ ਅਗਲੀ ਗੱਲ ਕਰਦੇ ਹਾਂ, ਅਕਾਲੀ ਭਾਜਪਾ ਆਗੂ ਆੜਤੀਆਂ ਦੇ ਹੱਕ ਦੇ ਵਿੱਚ ਆਏ ਆ, ਕਿਸਾਨ ਕਹਿੰਦੇ ਆ ਵੀ ਹੁਣ ਵੜੋ ਤਾਂ ਸਹੀ। ਫਿਰ ਇਹ ਬੜਾ ਅਜੀਬ ਜਿਹੜਾ ਨਾ ਜੀ ਵਰਤਾਰਾ ਹੋ ਗਿਆ। ਦੇਖੋ ਜਿੱਦਾਂ ਆਪਾਂ ਅਕਸਰ ਗੱਲ ਕਰਦੇ ਹਾਂ ਜੀ ਕਿ ਜਿਹੜੀਆਂ ਲਾਸ਼ਾਂ ਤੋਂ ਰੋਟੀਆਂ ਜਿਹੜੀ ਹੈ ਨਾ ਜੀ ਉਹ ਸੇਕਣ ਵਾਲੀ ਗੱਲ, ਸਿਵਿਆਂ ਤੋਂ ਰੋਟੀਆਂ ਜਿਹੜੀਆਂ ਨਹੀਂ ਸੇਕੀਆਂ ਜਾਣੀਆਂ ਚਾਹੀਦੀਆਂ ਜੀ। ਮੇਰਾ ਖਿਆਲ ਜਿਹੜੇ ਪੰਜਾਬ ਵਾਲੇ ਨੇ ਉਹਨਾਂ ਨੂੰ ਕਮ ਸੇ ਕਮ ਇੱਕ ਗੱਲ ਦੇ ਵਾਸਤੇ ਤਾਂ ਇਕੱਠੇ ਜਿਹੜਾ ਹੋਣਾ ਚਾਹੀਦਾ ਜੀ, ਪਾਰਟੀ ਲੈਵਲ ਤੋਂ ਉੱਪਰ ਉੱਠ ਕੇ, ਕਿ ਜਿਹੜੀਆਂ ਖੁਦਕੁਸ਼ੀਆਂ ਹੋ ਰਹੀਆਂ ਨੇ ਉਹ ਮਾੜੀਆਂ ਨੇ। ਬਰਨਾਲੇ ਦੇ ਵਿੱਚ ਮਾਂ ਪੁੱਤ ਜਿਹੜੇ ਖੁਦਕੁਸ਼ੀ ਕਰ ਗਏ, ਉਹਦੇ ਉੱਤੇ ਕੀ ਸਿਆਸਤ ਹੋਣੀ ਚਾਹੀਦੀ ਹੈ? ਮੇਰਾ ਖਿਆਲ ਹਰ ਪੰਜਾਬੀ ਨੂੰ ਆਪਣੇ ਆਪ ਤੋਂ ਜਿਹੜਾ ਜੀ ਉਹ ਪੁੱਛਣਾ ਚਾਹੀਦਾ। ਪਰ ਇੱਥੇ ਬੜਾ ਅਜੀਬ ਹੋਇਆ ਜੀ, SSP ਜਿਹੜੇ ਬਰਨਾਲਾ ਨੇ ਉਹਨਾਂ ਦੇ ਦਫ਼ਤਰ ਦੇ ਬਾਹਰ ਅਕਾਲੀ ਤੇ BJP ਆਗੂ ਜਿਹੜੇ ਨੇ ਜੀ ਉਹਨਾਂ ਨੇ ਧਰਨਾ ਲਾਤਾ, ਔਰ ਧਰਨਾ ਲਾ ਕੇ ਇਹ ਕਿਹਾ ਕਿ ਜਿਹੜੇ ਆੜਤੀਏ ਦੇ ਉੱਤੇ ਪਰਚਾ ਦਰਜ ਕੀਤਾ ਉਹ ਰੱਦ ਕੀਤਾ ਜਾਵੇ। ਉਹਨਾਂ ਨੇ ਇਹ ਕਿਹਾ ਕਿ ਜਿਹੜੇ ਕਿਸਾਨ ਜਥੇਬੰਦੀਆਂ ਵਾਲੇ ਉੱਥੇ ਆਏ ਸੀਗੇ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ। ਮੇਰਾ ਖਿਆਲ ਜੇ ਕੋਈ ਬਰਨਾਲੇ ਦੇ ਵਿੱਚ ਇਹ ਸੁਸਾਈਡ ਕੇਸ ਦੇ ਵਿੱਚ ਉਸ ਪਰਿਵਾਰ ਦੇ ਵਿੱਚੋਂ ਕੋਈ ਬੰਦਾ ਬਚਦਾ ਤੇ ਉਹਨੂੰ ਨੜ ਲਿਆ ਜਾਵੇ, ਉਹਨੂੰ ਜਿਹੜਾ ਜੀ ਉਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਕਿ ਉਹ ਬਚਿਆ ਕਿਉਂ ਆ। ਇਹੋ ਜਿਹੇ ਕੁਝ ਹਾਲਾਤ ਜਿਹੜੇ ਜੀ ਇਹ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਨੇ ਸੀਨੀਅਰ ਆਫੀਸਰ ਇਹ ਕਹਿੰਦੇ ਨੇ ਕਿ ਜਦੋਂ ਉਹਨਾਂ ਨੇ ਜ਼ਹਿਰ ਜਿਹੜੀ ਖਾਧੀ ਆ, ਜਦੋਂ ਇਹਨਾਂ ਦਾ ਸੁਸਾਈਡ ਹੋਇਆ ਉਦੋਂ ਪੁਲਿਸ ਜਾ ਚੁੱਕੀ ਸੀ, ਜਦੋਂ ਕਿ ਪਿਕਚਰ ਜਿਹੜੀਆਂ ਨੇ ਜੀ ਉਹ ਬਿਲਕੁਲ ਦੂਜੀ ਕਹਾਣੀ ਕਹਿ ਰਹੀਆਂ ਨੇ। ਪੁਲਿਸ ਵਾਲੇ ਹੀ ਉਸ ਜ਼ਹਿਰ ਪੀ ਗਏ ਨੌਜਵਾਨ ਨੂੰ ਉੱਤੋਂ ਕੋਠੇ ਤੋਂ ਲਾਹ ਰਹੇ ਨੇ, ਪੁਲਿਸ ਵਾਲੇ ਹੀ ਉਸ ਔਰਤ ਨੂੰ ਜਿਹੜਾ ਜੀ ਉਹ ਗੱਡੀ ਦੇ ਵਿੱਚ ਲੱਦ ਕੇ ਹਸਪੀਟਲ ਲੈ ਕੇ ਗਏ ਨੇ। ਫਿਰ ਸੀਨੀਅਰ ਆਫੀਸਰ ਕਿਹੜੇ ਤਰੀਕੇ ਨਾਲ ਕਹਿ ਰਹੇ ਨੇ ਕਿ ਉੱਥੇ ਪੁਲਿਸ ਵਾਲੇ ਮੌਜੂਦ ਨਹੀਂ ਸੀਗੇ ਜਦੋਂ ਇਹ ਸੁਸਾਈਡ ਕੀਤਾ ਗਿਆ। ਆਈ ਥਿੰਕ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਲੈਣੀ ਚਾਹੀਦੀ ਹੈ, ਔਰ ਇਹਦੇ ਵਾਸਤੇ ਜਵਾਬ ਦੇ ਜਿਹੜਾ ਜੀ ਉਹ ਬਣਾਉਣਾ ਚਾਹੀਦਾ ਇਹਨਾਂ ਨੂੰ ਕਿ ਕਿਉਂ ਉਹਨਾਂ ਨੇ ਸਖਤੀ ਜਿਹੜੀ ਹੈ ਉਹ ਕੀਤੀ ਹੈ। ਇਉਂ ਹੋ ਸਕਦਾ ਕਿ ਪੁਲਿਸ ਵਾਲਿਆਂ ਨੂੰ ਬਚਾ ਲੈਣ ਉਹ, ਪਰ ਸਿਪਾਹੀ, ਹੌਲਦਾਰ, ਥਾਣੇਦਾਰ, ਡਿਪਟੀ ਜਾਂ SP SSP ਜਿਹੜੇ ਨੇ ਉਹ ਪੰਜਾਬੀ ਹੀ ਨੇ ਜੀ, ਇਸ ਪੰਜਾਬ ਦੇ ਧੀਆਂ ਪੁੱਤ ਨੇ। ਉਹਨਾਂ ਨੂੰ ਵੀ ਕਮ ਸੇ ਕਮ ਜਿਹੜਾ ਜੀ ਇਹ ਸੋਚਣਾ ਚਾਹੀਦਾ ਇਸ ਮੌਕੇ ਦੇ ਉੱਤੇ ਕਿ ਪੰਜਾਬ ਦੇ ਹਾਲਾਤ ਜਿਹੜੇ ਉਹ ਕੀ ਬਣ ਗਏ ਤੇ ਇਹ ਉਹਦੇ ਵਿੱਚ ਕਿਹੋ ਜਿਹਾ ਰੋਲ ਜਿਹੜਾ ਜੀ ਉਹ ਨਿਭਾ ਰਹੇ ਨੇ। ਦੂਜੇ ਪਾਸੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਕਿਸਾਨ ਨੇ ਇਸ ਡਿਸਟ੍ਰਿਕਟ ਦੇ, ਉਹ ਕਹਿੰਦੇ ਜੀ ਠੀਕ ਹੈ, ਹੁਣ ਜੇ ਤੁਸੀਂ ਆੜਤੀਆਂ ਦੇ ਹੱਕ ਦੇ ਵਿੱਚ ਖੜੇ ਹੋਏ ਹੋ ਤੇ ਉਹਨਾਂ ਨੇ ਇਹ ਕਹਿਤਾ ਜੀ ਕਿ ਫਿਰ ਪਿੰਡਾਂ ਦੇ ਵਿੱਚ ਜਿਹੜਾ ਜੀ ਉਹ ਵੜ ਕੇ ਦੱਸਣਾ ਜੀ। ਜੀ ਚਾਹੀਦਾ ਵੀ ਆ ਇਹਨਾਂ ਦੇ ਨਾਲ ਇੱਦਾਂ ਹੀ ਜਿਹੜਾ ਜੀ ਕਰਨਾ ਜੋ ਇਹਨਾਂ ਨੇ ਬੁਰੀ ਹਾਲ ਕੀਤੀ ਆ। ਟਰੈਕਟਰਾਂ ਤੇ ਮਹਿੰਗੀਆਂ ਮਸ਼ੀਨਾਂ ਨੇ ਤੋੜਿਆ ਲੋਕਾਂ ਦਾ, ਕਿਸਾਨਾਂ ਦਾ ਲੱਕ। ਉਹ ਕਈ ਕੁਝ ਜਿਹੜਾ ਜੀ ਕਈ ਚੀਜ਼ਾਂ ਨੇ ਐਕਚੁਅਲੀ ਇਹਦੇ ਉੱਤੇ ਕਿ ਕੀ ਕਾਰਨ ਜਿਹੜੇ ਜੀ ਉਹ ਰਹੇ ਨੇ, ਕੀ ਕਾਰਨ ਜਿਹੜੇ ਹੋ ਰਹੇ ਨੇ ਕਿ ਕਿਹਦੇ ਕਰਕੇ ਕਿਸਾਨ ਜਿਹੜੇ ਇੰਨੇ ਖੁਦਕੁਸ਼ੀਆਂ ਜਿਹੜੀਆਂ ਉਹ ਕਰ ਰਹੇ ਨੇ। ਕਈ ਪੱਖ ਨੇ ਇਹਦੇ ਜੀ, ਕੋਈ ਕਿਸੇ ਤਰੀਕੇ ਨਾਲ ਲੈਂਦਾ, ਕੋਈ ਕਿਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਲੈਂਦਾ। ਪਰ ਇਹ ਜਿਹੜੀ ਰਿਪੋਰਟ ਹੈ ਉਹ ਇਹ ਕਹਿੰਦੀ ਹੈ ਕਿ ਪੰਜਾਬ ਐਗਰੋ ਵਿਭਾਗ ਜਿਹੜਾ ਜੀ ਉਹ ਸੂਬੇ ਦੀ ਨਿੱਘਰ ਰਹੀ ਕਿਸਾਨੀ ਦੀ ਜਿਹੜੀ ਹਾਲਤ ਆ ਉਹਦੇ ਵਾਸਤੇ ਬੇਲੋੜੇ ਟਰੈਕਟਰ ਤੇ ਖੇਤੀ ਮਸ਼ੀਨਰੀ ਦੀ ਵਾਧੂ ਖਰੀਦ ਦੇ ਬਾਰੇ ਜਿਹੜਾ ਜੀ ਉਹ ਜਾਗਰੂਕ ਕਰ ਰਿਹਾ। ਪੰਜਾਬ ਖੇਤੀਬਾੜੀ ਮਰਦਮਸ਼ੁਮਾਰੀ 2010-11 ਦੇ ਮੁਤਾਬਕ ਪੰਜਾਬ ਦੇ ਵਿੱਚ ਕੁੱਲ 10,53,000 ਕਿਸਾਨਾਂ ਦੇ ਵਿੱਚੋਂ ਦਰਮਿਆਨੇ ਤੇ ਛੋਟੇ ਕਿਸਾਨਾਂ ਦੀ ਗਿਣਤੀ ਜਿਹੜੀ ਹੈ ਜੀ ਉਹ 9,83,000 ਹੈ, ਜਿਹਦੇ ਕੋਲੇ 4,85,000 ਟਰੈਕਟਰ ਨੇ। ਸੂਬੇ ਦੇ ਵਿੱਚ 39,67,000 ਹੈਕਟੇਅਰ ਜਿਹੜੀ ਵਾਹੀਯੋਗ ਰਕਬਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਹ ਕਹਿੰਦੀ ਆ ਕਿ ਹਰ ਕਿਸਾਨ ਦੇ ਸਿਰ ਦੇ ਉੱਤੇ 3.5 ਲੱਖ ਰੁਪਏ ਦਾ ਕਰਜ਼ਾ ਹੈ, 3 ਲੱਖ ਤੇ 5,000 ਰੁਪਏ ਦਾ, 3.5 ਲੱਖ ਰੁਪਏ ਤਕਰੀਬਨ ਲਾ ਕੇ ਚਲੋ ਜੀ। ਔਰ ਇਹਦੇ ਵਿੱਚੋਂ ਜ਼ਿਆਦਾਤਰ ਜਿਹੜਾ ਖੇਤੀਬਾੜੀ ਮਸ਼ੀਨਰੀ ਕਰਕੇ ਚੜਿਆ ਕਰਜ਼ਾ ਹੈ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੇ ਖੇਤੀ ਦੇ ਮਾਹਰ ਨੇ ਉਹ ਕਹਿੰਦੇ ਨੇ ਕਿ ਸੂਬੇ ਦੇ ਵਿੱਚ 5 ਏਕੜ ਤੋਂ ਘੱਟ ਰਕਬੇ ਵਾਲੇ ਕਿਸਾਨਾਂ ਦੇ ਵਿੱਚ ਵੱਡਿਆਂ ਦੀ ਰੀਸ ਦੇ ਨਾਲ ਫੋਕੀ ਤੌਰ ਦੇ ਵਾਸਤੇ ਟਰੈਕਟਰ ਖਰੀਦਣ ਦਾ ਰੁਝਾਨ ਕਿਸਾਨੀ ਦੇ ਨਿਘਾਰ ਦੇ ਵੱਲ ਵੱਡਾ ਕਾਰਨ ਹੈ ਜੀ। ਔਰ ਇਹ ਹਕੀਕਤ ਹੈ ਕਿ ਸੂਬੇ ਦੀਆਂ ਟਰੈਕਟਰ ਮੰਡੀਆਂ ਦੇ ਵਿੱਚ ਵਿਕਣ ਪੁੱਜੇ ਟਰੈਕਟਰ ਜਿਹੜੇ ਨੇ ਉਹ ਬੈਂਕ ਦੇ ਕਰਜ਼ੇ ਦੇ ਨਾਲ ਜਿਹੜਾ ਜੀ ਉਹ ਖਰੀਦੇ ਹੁੰਦੇ ਨੇ ਜੀ। ਇਹ ਕਿਹਾ ਜਾ ਰਿਹਾ ਜੀ ਕਿ
ਜਿਹੜੀਆਂ ਬੇਤੁਕੀ ਸਿਆਸੀ ਜਿਹੜੀਆਂ ਸਮਾਜਿਕ ਹੈਂਕੜਪੁਣੇ ਕਰਕੇ ਧੜੇਬੰਦੀਆਂ ਜਿਹੜੀਆਂ ਬਣੀਆਂ ਹੋਈਆਂ ਨੇ, ਉਹਦੇ ਵਿੱਚ ਦਰਮਿਆਨੇ ਕਿਸਾਨ ਜਿਹੜੇ ਨੇ ਉਹ ਪਿਸ ਰਹੇ ਨੇ, ਜਿਹਦੇ ਕਰਕੇ ਲਗਾਤਾਰ ਕਿਸਾਨ ਖੁਦਕੁਸ਼ੀਆਂ ਜਿਹੜੀਆਂ ਦੀ ਉਹ ਵੱਧਦੀਆਂ ਤੁਰੀਆਂ ਜਾਂਦੀਆਂ ਨੇ। ਇਹਦਾ ਇੱਕ ਪੱਖ ਹੈ। ਦੂਜਾ ਪੱਖ ਜੇ ਦੇਖਿਆ ਜਾਵੇ ਤਾਂ ਜਿਹੜਾ ਮਜ਼ਦੂਰ ਹੈ ਜੀ ਉਹ ਨਿਰੰਤਰ ਘਟਿਆ। ਹੁਣ ਜਦੋਂ ਮਜ਼ਦੂਰ ਘਟ ਗਿਆ, ਮਜ਼ਦੂਰ ਆਉਂਦਾ ਨਹੀਂ, ਪੰਜਾਬ ਦਾ ਜਿਹੜਾ ਮਜ਼ਦੂਰ ਪੰਜਾਬੀ ਮਜ਼ਦੂਰ ਆ ਉਹ ਕੰਮ ਕਰਨ ਦੇ ਵਾਸਤੇ ਤਿਆਰ ਨਹੀਂ ਹੈ। ਪ੍ਰਵਾਸੀ ਮਜ਼ਦੂਰ ਪੰਜਾਬ ਦੇ ਵਿੱਚ ਆਉਣੋਂ ਹਟ ਗਿਆ। ਉਹਦੇ ਕਈ ਰੀਜ਼ਨ ਨੇ, ਉਹਨਾਂ ਵੱਲ ਨਾ ਜਾਈਏ, ਲੰਬੀ ਜਿਹੜੀ ਗੱਲ ਹੋ ਜੂਗੀ। ਤੇ ਜਦੋਂ ਮਜ਼ਦੂਰ ਨਹੀਂ ਆ ਰਿਹਾ, ਫਿਰ ਜਿਹੜਾ ਕਿਸਾਨ ਹੈ ਉਹ ਮਸ਼ੀਨਰੀ ਤੋਂ ਕੰਮ ਲਊਗਾ। ਜੇ ਉਹ ਮਸ਼ੀਨਰੀ ਤੋਂ ਕੰਮ ਨਹੀਂ ਲਊਗਾ ਤਾਂ ਫਿਰ ਉਹ ਕਿੱਧਰ ਜਾਊਗਾ ਜੀ? ਉਹਦਾ ਤੋੜ ਕੀ ਹੈ? ਹਾਂ, ਇੰਨਾ ਜ਼ਰੂਰ ਹੈ ਕਿ ਜਿਹੜਾ ਛੋਟਾ ਕਿਸਾਨ ਹੈ, ਕਿਸੇ ਟਾਈਮ ਇਹ ਹੁੰਦਾ ਸੀਗਾ ਕਿ ਜਿਹੜੇ ਵੱਡਿਆਂ ਕੋਲੇ ਟਰੈਕਟਰ ਹੁੰਦੇ ਸੀਗੇ ਉਹ ਆਪਣੀ ਵਾਹ ਕੇ ਮੁੜ ਕੇ ਫਿਰ ਕਿਰਾਏ ਦਾ ਕੰਮ ਕਰ ਲੈਂਦੇ ਸੀਗੇ, ਤੇ ਉਹਨਾਂ ਦੀ ਕਿਸ਼ਤ ਜਿਹੜੀ ਟਰੈਕਟਰ ਦੀ ਉਹ ਨਿਕਲ ਜਾਂਦੀ ਸੀ ਕਿਰਾਏ ਦੇ ਕੰਮ ਤੋਂ। ਤੇ ਜਿਹੜੇ ਛੋਟੇ ਕਿਸਾਨ ਸੀਗੇ ਉਹ ਟਰੈਕਟਰ ਨਹੀਂ ਸੀ ਲੈਂਦੇ, ਇਸ ਕਰਕੇ ਉਹਨਾਂ ਨੂੰ ਕਿਸ਼ਤਾਂ ਨਹੀਂ ਸੀ ਭਰਨੀਆਂ ਪੈਂਦੀਆਂ। ਇਹਦੇ 'ਚ ਕੋਈ ਸ਼ੱਕ ਨਹੀਂਗਾ ਕਿ ਕਿਸਾਨਾਂ ਨੇ ਜਿਹੜਾ ਦੀ ਬੇਲੋੜੇ ਟਰੈਕਟਰ ਤੇ ਖੇਤੀ ਸੰਦ ਲਏ ਨੇ। ਪਰ ਇਹਦਾ ਦੂਜਾ ਪੱਖ ਇਹ ਵੀ ਆ ਕਿ ਇਹਦੇ ਤੋਂ ਬਿਨਾਂ ਕੀ ਸਰ ਸਕਦਾ ਜੀ, ਕਿਉਂਕਿ ਮਜ਼ਦੂਰ ਜਿਹੜੇ ਨੇ ਉਹ ਲਗਾਤਾਰ ਘਟੇ ਨੇ, ਔਰ ਮਜ਼ਦੂਰ ਜਿਹੜੇ ਨੇ ਉਹ ਲੱਭ ਨਹੀਂ ਰਹੇ ਇਸ ਵੇਲੇ। ਫਿਰ ਮਸ਼ੀਨਰੀ ਵਾਲੇ ਪਾਸੇ ਹੀ ਜਾਣਾ ਪਊਗਾ ਜੀ ਕਿਸਾਨ ਨੂੰ। ਜੀ ਜੀ। ਤੇ ਅਗਲੀ ਗੱਲ ਕਰਦੇ, ਕੇਂਦਰੀ ਫਾਈਨੈਂਸ ਮਿਨਿਸਟਰੀ ਆ, ਉਹਨਾਂ ਨੇ ਸੁਨਿਆਰਿਆਂ ਤੋਂ ਟੈਕਸ ਹਟਾਉਣ ਨੂੰ ਕਹਿੰਦੇ ਜੀ ਤਿਆਰ ਨਹੀਂ ਨੇ। ਐਕਚੁਅਲੀ ਜੀ ਇਹ ਮੁੱਦਾ ਜਿਹੜਾ ਕਾਫੀ ਜਿਹੜਾ ਉਹ ਭਖ ਰਿਹਾ ਪੁਰਾਣਾ। ਤਾਨੀ ਜੀ ਕੁਝ ਮਹੀਨੇ ਪਹਿਲਾਂ ਸੁਨਿਆਰੇ ਜਿਹੜੇ ਨੇ ਉਹ ਲਗਾਤਾਰ ਹੜਤਾਲ ਦੇ ਉੱਤੇ ਜਿਹੜਾ ਦੀ ਉਹ ਬੈਠੇ ਨੇ। ਪੰਜਾਬ ਦੇ ਵਿੱਚ ਵੀ ਇਹ ਸੁਨਿਆਰੇ ਜਿਹੜੇ ਦੀ ਉਹ ਹੜਤਾਲ ਦੇ ਉੱਤੇ ਬੈਠੇ ਨੇ। ਇੱਕ ਪਾਸੇ ਤਾਂ ਸੱਦਾ ਇਹ ਦਿੱਤਾ ਜਾ ਰਿਹਾ ਜੀ ਕਿ ਮੇਕ ਇਨ ਇੰਡੀਆ ਜਿਹੜਾ ਦੀ ਅਸੀਂ ਪ੍ਰਮੋਟ ਕਰਨਾ। ਜਿਹੜਾ ਸੁਨਿਆਰਿਆਂ ਦਾ ਕੰਮ ਆ ਉਹ ਮੇਕ ਇਨ ਇੰਡੀਆ ਹੀ ਆ ਜੀ। ਪਰ ਇਹਨੂੰ ਜਿਹੜੇ ਤਰੀਕੇ ਦੇ ਨਾਲ ਟੈਕਸਾਂ ਦੇ ਵਿੱਚ ਜਿਹੜਾ ਦੀ ਉਹ ਲੈ ਲਿਆ ਗਿਆ, ਉਹਦੇ ਨਾਲ ਜਿਹੜਾ ਦੀ ਇਸ ਬਿਜ਼ਨਸ ਦੇ ਉੱਤੇ ਵੱਡਾ ਜਿਹੜਾ ਦੀ ਉਹ ਇਸ ਵੇਲੇ ਸੰਕਟ ਦੇ ਬੱਦਲ ਜਿਹੜੇ ਉਹ ਛਾਏ ਹੋਏ ਨੇ। ਸਰਕਾਰ ਨੇ ਸੋਨੇ ਦੇ ਗਹਿਣਿਆਂ ਦੇ ਉੱਤੇ ਲਾਏ ਗਏ 1% ਜਿਹੜਾ ਟੈਕਸ ਹੈ ਉਹਨੂੰ ਹਟਾਉਣ ਤੋਂ ਨਾ ਕਰਤੀ ਹੈ, ਔਰ ਇਹ ਕਿਹਾ ਕਿ ਐਸ਼ੋ ਆਰਾਮ ਦੀਆਂ ਚੀਜ਼ਾਂ ਨੂੰ ਜਿਹੜਾ ਦੀ ਲੰਮੇ ਸਮੇਂ ਦੇ ਵਾਸਤੇ ਟੈਕਸ ਦੇ ਦਾਇਰੇ ਤੋਂ ਬਾਹਰ ਨਹੀਂ ਰੱਖਿਆ ਜਾ ਸਕਦਾ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਫਾਈਨੈਂਸ ਮਿਨਿਸਟਰ ਨੇ ਕਿ ਇਸ ਮਾਮਲੇ ਦੇ ਵਿੱਚ ਗਹਿਣਿਆਂ ਦੇ ਕਾਰੋਬਾਰ ਨੂੰ ਕਿਸੇ ਵੀ ਤਰ੍ਹਾਂ ਪਰੇਸ਼ਾਨ ਜਿਹੜਾ ਉਹ ਨਹੀਂ ਕੀਤਾ ਜਾਊਗਾ। ਜਿਹੜੇ ਵਿੱਤ ਮੰਤਰੀ ਨੇ ਅਰੁਣ ਜੇਤਲੀ ਜੀ, ਉਹਨਾਂ ਨੇ ਸੋਨੇ ਦੇ ਗਹਿਣੇ ਬਣਾਉਣ ਵਾਲੇ ਜਿਹੜੇ ਸੁਨਿਆਰੇ ਨੇ ਉਹਨਾਂ ਨੂੰ ਸੈਂਟਰ ਦੇ ਵੱਲੋਂ ਲਾਏ ਗਏ ਟੈਕਸ ਜਾਣ ਤੇ ਇਹਦੇ ਬਾਰੇ ਦੇਸ਼ ਦੇ ਵਿੱਚ ਸੁਨਿਆਰਿਆਂ ਦੇ ਵਿੱਚ ਪੈਦਾ ਹੋਏ ਰੋਸ ਦੇ ਮਾਮਲੇ ਦੇ ਵਿੱਚ ਮੰਗੇ ਗਏ ਸਪਸ਼ਟੀਕਰਨ ਦੇ ਜਵਾਬ ਦੇ ਵਿੱਚ ਰਾਜ ਸਭਾ ਦੇ ਵਿੱਚ ਇਹ ਸਪਸ਼ਟੀਕਰਨ ਜਿਹੜਾ ਜੀ ਉਹ ਦਿੱਤਾ। ਵਿੱਤ ਮੰਤਰੀ ਨੇ ਕਿਹਾ ਕਿ ਜੇ ਸਰਕਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਦੇ ਉੱਤੇ ਟੈਕਸ ਨਹੀਂ ਲਾਉਂਦੀ ਤਾਂ ਇਹਦੇ ਬਦਲੇ ਉਹਨੂੰ ਜ਼ਰੂਰੀ ਜਿਣਸਾਂ ਦੇ ਉੱਤੇ ਫਿਰ ਟੈਕਸ ਜਿਹੜਾ ਜੀ ਉਹ ਲਾਉਣਾ ਪਊਗਾ। ਜਿਹੜੇ ਵਿੱਤ ਮੰਤਰੀ ਨੇ ਉਹਨਾਂ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੋਏ ਵਿਰੋਧੀ ਧਿਰ ਵਾਲੇ, ਔਰ ਉਹਨਾਂ ਨੇ ਸਦਨ ਦੇ ਵਿੱਚੋਂ ਜਿਹੜਾ ਜੀ ਉਹ ਵਾਕਆਊਟ ਕੀਤਾ। ਉਹਨਾਂ ਨੇ ਇਹ ਕਿਹਾ ਜੀ ਕਿ ਸੋਨੇ ਦੇ ਵੱਡੇ ਕਾਰੋਬਾਰੀ ਜਿਹੜੇ ਨੇ, ਵਿੱਤ ਮੰਤਰੀ ਕਹਿੰਦੇ ਕਿ ਵੈਟ ਚਲਾਨ ਭਰਦੇ ਨੇ, ਉਸੇ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਜਿਹੜਾ ਜੀ ਇਹ ਬਣਾਉਣ ਦਾ ਟੈਕਸ ਜਿਹੜਾ ਉਹ ਦੇਣਾ ਪੈਂਦਾ। ਉਹਨਾਂ ਨੇ ਇਹ ਕਿਹਾ ਕਿ ਐਕਸਾਈਜ਼ ਟੈਕਸ ਵਿਭਾਗ ਦੀ ਤਰਫੋਂ ਕੋਈ ਵੀ ਜਾਂਚ ਜਿਹੜੀ ਹੈ ਜੀ ਇਹਦੀ ਨਹੀਂ ਕੀਤੀ ਜਾਊਗੀ, ਪਰ ਉਹ ਵਿਰੋਧੀ ਧਿਰ ਨੂੰ ਤੇ ਸੁਨਿਆਰਿਆਂ ਨੂੰ ਜਿਹੜਾ ਜੀ ਇਸ ਮਸਲੇ ਦੇ ਉੱਤੇ ਸੰਤੁਸ਼ਟ ਨਹੀਂ ਕਰ ਸਕੇ। ਜੀ ਜੀ। ਉੱਤਰੀ ਭਾਰਤ ਦੇ ਵਿੱਚ ਪਹਿਲਾ ਇੰਡੋਰ ਸਟੇਡੀਅਮ ਲੁਧਿਆਣੇ ਦੇ ਵਿੱਚ ਤਿਆਰ, ਇਸ ਨੂੰ ਬਣਨ ਦੇ ਵਿੱਚ ਲੱਗੇ ਮਹਿਜ 12 ਸਾਲ। ਲੁਧਿਆਣੇ ਦੇ ਵਿੱਚ ਬਹੁਤ ਸਾਰੇ ਲਿਸਨਰ ਹੋਣਗੇ ਜੀ ਇਸ ਜਗ੍ਹਾ ਦੇ, ਪੱਖੋਵਾਲ ਰੋਡ ਦੇ ਉੱਤੇ, ਉਹਨਾਂ ਨੇ ਵੀ ਜਿਹੜਾ ਜੀ ਸਟੇਡੀਅਮ ਬਣਦਾ ਦੇਖਿਆ ਹੋਊਗਾ। 2004 ਦੇ ਵਿੱਚ ਇਹ ਸ਼ੁਰੂ ਹੋਇਆ ਸੀਗਾ ਮਲਟੀਪਰਪਜ਼ ਖੇਡ ਸਟੇਡੀਅਮ ਜੀ। ਇਹ ਇਸ ਖਿੱਤੇ ਦਾ, ਨਾਰਦਰਨ ਰੀਜਨ ਦਾ ਜੀ ਇਹ ਪਹਿਲਾ ਮਲਟੀਪਰਪਜ਼ ਇੰਡੋਰ ਸਟੇਡੀਅਮ ਜਿਹੜਾ ਜੀ ਉਹ ਬਣ ਰਿਹਾ ਜੀ। ਔਰ 2004 ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਦੀ ਉਸਾਰੀ ਜਿਹੜੀ ਉਹ ਸ਼ੁਰੂ ਹੋਈ ਸੀਗੀ। ਜਦੋਂ ਇਹ ਸ਼ੁਰੂ ਹੋਇਆ ਸੀਗਾ ਉਦੋਂ ਇਹ ਪ੍ਰੋਜੈਕਟ 25 ਕਰੋੜ ਰੁਪਈਏ ਦਾ ਸੀਗਾ ਕਿ 25 ਕਰੋੜ ਰੁਪਈਆ ਲਾ ਕੇ ਇੱਥੇ ਸਟੇਡੀਅਮ ਉਸਾਰਿਆ ਜਾਊਗਾ, ਪਰ ਕਿਉਂਕਿ ਲੰਮਾ ਟਾਈਮ ਲੱਗ ਗਿਆ ਇਹਨੂੰ, ਜਿਹੜਾ ਸੀਗਾ ਜੀ 12 ਸਾਲ ਲੱਗ ਗਏ, ਔਰ ਹੁਣ ਇਹਦਾ ਜਿਹੜਾ ਖਰਚਾ ਉਹ 65 ਕਰੋੜ ਰੁਪਈਏ ਤੱਕ ਜਿਹੜਾ ਜੀ ਉਹ ਪਹੁੰਚ ਗਿਆ। ਸਟੇਡੀਅਮ ਦੇ ਵਿੱਚ ਨੈਸ਼ਨਲ ਤੇ ਇੰਟਰਨੈਸ਼ਨਲ ਤਕਰੀਬਨ 20 ਖੇਡਾਂ ਦੇ ਮੁਕਾਬਲੇ ਜਿਹੜੇ ਨੇ ਜੀ ਉਹ ਕਰਵਾਏ ਜਾ ਸਕਣਗੇ। ਇਹ ਪ੍ਰੋਜੈਕਟ ਜਿਹੜਾ ਜੀ ਇਸ ਸਾਲ ਜੁਲਾਈ ਮਹੀਨੇ ਦੇ ਵਿੱਚ ਪੂਰਾ ਜਿਹੜਾ ਜੀ ਉਹ ਹੋ ਜਾਊਗਾ, ਔਰ ਇਹਦੇ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਹੈ ਜੀ ਉਹ ਪ੍ਰੋਵਾਈਡ ਕੀਤੀ ਜਾਊਗੀ। ਜਿਹੜਾ ਜਦੋਂ ਇਹ ਸ਼ੁਰੂ ਹੋਇਆ ਸੀਗਾ ਜੀ ਇਹ 16.5 ਕਰੋੜ ਰੁਪਈਏ ਦਾ ਸੀਗਾ, ਮੁੜ ਕੇ ਇਹ ਵੱਧ ਕੇ 25 ਕਰੋੜ ਰੁਪਈਆ ਹੋ ਗਿਆ। ਹੁਣ ਇਹ 65 ਕਰੋੜ ਰੁਪਈਏ ਦੇ ਵਿੱਚ ਜਿਹੜਾ ਜੀ ਉਹ ਤਿਆਰ ਹੋ ਰਿਹਾ।
ਇਹਦੇ ਵਿੱਚ ਸ਼ਤਰੰਜ, ਕੁਸ਼ਤੀ, ਕੈਰਮ, ਜੂਡੋ, ਬਾਸਕਟਬਾਲ, ਕਬੱਡੀ, ਬੈਡਮਿੰਟਨ ਜਿਹੜੇ ਨੇ ਜੀ ਇਹ ਸਾਰੇ ਦੇ ਸਾਰੇ ਕਰਵਾਏ ਜਾ ਸਕਣਗੇ। ਇਹ CCTV ਕੈਮਰਿਆਂ ਦੇ ਨਾਲ ਜਿਹੜਾ ਜੀ ਲੈਸ ਹੈ ਔਰ 에ਅਰ ਪ੍ਰੂਫ ਸ਼ੀਸ਼ਿਆਂ ਦੀ ਵਰਤੋਂ ਜਿਹੜੀ ਕੀਤੀ ਗਈ ਹੈ। ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਹੈ ਜੀ ਇਹਦੇ ਵਿੱਚ ਦਿੱਤੀ ਗਈ ਹੈ ਔਰ 4500 ਦੇ ਕਰੀਬ ਜਿਹੜੇ ਦਰਸ਼ਕ ਨੇ ਉਹ ਇੱਕ ਟਾਈਮ ਇਹਦੇ ਵਿੱਚ ਬਹਿ ਸਕਦੇ ਨੇ। ਹੁਣ ਇਹ ਨਹੀਂ ਹੈ ਜੀ ਕਿ ਕਿਹੜੀ ਸਰਕਾਰ ਨੇ ਬਣਾਇਆ, ਇਹ ਪਿਛਲੀ ਜਿਹੜੀ 2 ਟਰਮ ਦੀ ਸਰਕਾਰ ਹੈ ਉਦੋਂ ਪਹਿਲਾਂ ਦੀ ਜਿਹੜੀ ਸਰਕਾਰ ਦੇ ਵੱਲੋਂ ਇਹ ਸ਼ੁਰੂਆਤ ਜਿਹੜੀ ਉਹ ਕੀਤੀ ਗਈ ਸੀ। ਪਰ ਇੰਨਾ ਜ਼ਰੂਰ ਹੈ ਜੀ ਕਿ ਮੋਹਰ ਜਿਹੜੀ ਆ ਉਹ ਹੋਰ ਕਿਸੇ ਸਰਕਾਰ ਦੀ ਲੱਗ ਜਾਣੀ ਹੈ। ਇਹਦੇ ਜੁਲਾਈ 'ਚ ਇਹਦੀ ਓਪਨਿੰਗ ਹੋ ਰਹੀ ਹੈ ਤਾਂ ਜੀ ਜੀ ਬਿਲਕੁਲ ਜੀ, ਬਾਜੀ ਮਾਰ ਜਾਂਦਾ ਜੀ ਕੋਈ ਨਾ ਕੋਈ। ਅਗਲੀ ਗੱਲ ਕਰਦੇ ਹਾਂ, ਭਾਰਤ ਨੇ ਆਪਣਾ GPS ਸੈਟੇਲਾਈਟ ਜਿਹੜਾ ਅੰਤਰਿਕਸ਼ ਦੇ ਵਿੱਚ ਘੱਲਿਆ। ਆਈ ਥਿੰਕ ਇਹ ਦੇਖਿਆ ਜਾਵੇ ਤਾਂ ਇੱਕ ਵੱਡੀ ਅਚੀਵਮੈਂਟ ਦੇ ਤੌਰ ਦੇ ਉੱਤੇ ਜਿਹੜਾ ਜੀ ਉਹ ਲਿਆ ਜਾ ਸਕਦਾ ਹੈ। ਜਿਹੜੇ ਇੰਜੀਨੀਅਰ ਨੇ ਜੀ ਉਹਨਾਂ ਦੇ ਵੱਲੋਂ ਜਿਹੜੀ ਇਹ ਨਵਾਂ ਇੱਕ ਮਾਰਕਾ ਮਾਰਿਆ ਗਿਆ। ਹੁਣ ਤੱਕ ਜਿਹੜਾ GPS ਹੈ ਜੀ ਉਹ ਵਰਤਿਆ ਜਾ ਰਿਹਾ ਸੀਗਾ ਵਿਦੇਸ਼ੀ, ਔਰ ਹੁਣ ਜਿਹੜਾ ਜੀ ਇਹ ਭਾਰਤ ਦੇ ਵੱਲੋਂ ਆਪਣਾ ਦੇਸੀ ਜਿਹੜਾ GPS ਹੈ ਉਹਦੀ ਸ਼ੁਰੂਆਤ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਇਹਦਾ ਉਦਘਾਟਨ ਜਿਹੜਾ ਜੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਜਿਹੜਾ ਜੀ ਉਹ ਕੀਤਾ ਔਰ ਉਹਨਾਂ ਨੇ ਇਹ ਕਿਹਾ ਕਿ ਇਹਦੇ ਨਾਲ ਜਿਹੜਾ ਜੀ ਭਾਰਤ ਆਪਣੀ ਸੁਰੱਖਿਆ ਦੇ ਵਿੱਚ ਵੀ ਜਿਹੜਾ ਜੀ ਉਹ ਹੋਰ ਅੱਗੇ ਨਾਲੋਂ ਜਿਹੜਾ ਜੀ ਉਹ ਜ਼ਿਆਦਾ ਆਪਣੇ ਆਪ ਦੇ ਉੱਤੇ ਡਿਪੈਂਡ ਜਿਹੜਾ ਹੋ ਗਿਆ ਜੀ, ਭਾਵ ਕਿ ਕਿਸੇ ਦੀ ਹੁਣ ਉਹਨੂੰ ਮਦਦ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਰਹੀ। ਇਹ ਆਖਿਆ ਗਿਆ ਜੀ ਕਿ ਇਹਦੇ GPS ਦੇ ਸ਼ੁਰੂ ਹੋਣ ਦੇ ਨਾਲ ਸਰਹੱਦਾਂ ਦੀ ਜਿਹੜੀ ਰਾਖੀ ਆ ਉਹ ਬਿਹਤਰ ਤਰੀਕੇ ਦੇ ਨਾਲ ਜਿਹੜੀ ਆ ਉਹ ਕੀਤੀ ਜਾ ਸਕੂਗੀ। ਇਹ ਦੇਸੀ ਬਿਲਕੁਲ ਹੈ ਜੀ GPS, ਭਾਵ ਕਿ ਇੱਥੋਂ ਦੀ ਜਿਹੜਾ ਜੀ ਸਾਰਾ ਕੁਝ ਲਾ ਕੇ ਇਹਨੂੰ ਜਿਹੜੀ ਦੇਸੀ ਮਸ਼ੀਨਰੀ ਆ ਉਹਦੇ ਨਾਲ ਤਿਆਰ ਜਿਹੜਾ ਜੀ ਉਹ ਕੀਤਾ ਗਿਆ। ਔਰ ਇਸ ਖਿੱਤੇ ਦੇ ਵਿੱਚ ਚਾਈਨਾ ਤੋਂ ਬਾਅਦ ਜਿਹੜਾ ਜੀ ਇਹ ਦੇਸੀ ਜਿਹੜਾ GPS ਬਣਾਉਣ ਵਾਲਾ ਭਾਰਤ ਉਹ ਤੋਂ ਅਗਲਾ ਮੁਲਕ ਬਣਿਆ ਚਾਈਨਾ। ਜੀ ਜੀ ਕੇਜਰੀਵਾਲ ਹੁਣੀ ਪਹੁੰਚੇ ਸੀਗੇ ਚੰਡੀਗੜ੍ਹ, ਕੀ ਕਿਹਾ, ਕੀ ਹੋਇਆ? ਐਕਚੁਅਲੀ ਜੀ ਇੱਥੇ ਜਿਹੜਾ ਚੰਡੀਗੜ੍ਹ ਦੇ ਵਿੱਚ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਹੈ ਉਹਦੇ ਵਿੱਚ ਜਿਹੜੇ ਲਾਇਸੈਂਸ ਵੰਡੇ ਜਾਣੇ ਸਨ ਵਕੀਲਾਂ ਨੂੰ, ਉਹਦੇ ਵਾਸਤੇ ਉਹ ਮੁੱਖ ਮਹਿਮਾਨ ਦੇ ਵਜੋਂ ਇੱਥੇ ਚੰਡੀਗੜ੍ਹ ਦੇ ਵਿੱਚ ਕੁਝ ਘੰਟਿਆਂ ਦੇ ਵਾਸਤੇ ਆਏ ਸੀਗੇ। ਕਿਉਂਕਿ ਉਹਨਾਂ ਦੀ ਜਿਹੜੀ ਇਸ ਵੇਲੇ ਨਜ਼ਰ ਤਾਂ ਹੈ ਜੀ ਪੰਜਾਬ ਦੀਆਂ ਇਲੈਕਸ਼ਨਾਂ ਦੇ ਉੱਤੇ, ਤੇ ਜੇ ਉਹ ਪੰਜਾਬ ਦੇ ਵਿੱਚ ਜਾਂ ਪੰਜਾਬ ਦੀ ਰਾਜਧਾਨੀ ਦੇ ਵਿੱਚ ਆਉਣ ਤੇ ਪੰਜਾਬ ਦੀ ਗੱਲ ਜਿਹੜੀ ਉਹ ਨਾ ਕਰਨ, ਇਹ ਤਾਂ ਪੋਸੀਬਲ ਨਹੀਂ ਹੈ। ਉਹਨਾਂ ਨੇ ਇਹ ਗੱਲ ਜਿਹੜੀ ਆਖੀ ਕਿ ਭਾਰਤ ਦੇ ਵਿੱਚ 99.9% ਲੋਕ ਜਿਹੜੇ ਨੇ ਉਹ ਇਮਾਨਦਾਰੀ ਦੇ ਨਾਲ, ਸ਼ਾਂਤੀ ਦੇ ਨਾਲ ਜ਼ਿੰਦਗੀ ਜਿਉਣੀ ਚਾਹੁੰਦੇ ਨੇ। 1% ਲੋਕ ਉਹਨਾਂ ਨੇ ਕਿਹਾ ਕਿ ਸਿਆਸਤ ਦੇ ਵਿੱਚ ਜਿਹੜੇ ਨੇ ਜੀ ਸਿਆਸੀ ਲੋਕ ਨੇ ਇਹ ਨਾ ਆਪ ਜੀਣਾ ਚਾਹੁੰਦੇ ਨੇ, ਨਾ ਲੋਕਾਂ ਨੂੰ ਜਿਹੜੀ ਹੈ ਜੀ ਉਹ ਇਮਾਨਦਾਰੀ ਤੇ ਸ਼ਾਂਤੀ ਵਾਲੀ ਜ਼ਿੰਦਗੀ ਜਿਹੜਾ ਜੀ ਉਹ ਜਿਉਣ ਦੇਣਾ ਚਾਹੁੰਦੇ ਨੇ। ਉਹਨਾਂ ਨੇ ਇਹ ਵੀ ਗੱਲ ਜਿਹੜੀ ਆਖੀ ਕਿ ਇੱਕ ਪਾਸੇ ਗੁਜਰਾਤ ਮਾਡਲ ਹੈ, ਇੱਕ ਪਾਸੇ ਦਿੱਲੀ ਮਾਡਲ ਹੈ। ਉਹ ਕਹਿੰਦੇ ਦੋਨੋਂ ਮਾਡਲਾਂ ਦੀ ਘੋਖ ਜਿਹੜੀ ਹੈ ਜੀ ਲੋਕ ਕਰ ਲੈਣ, ਜਿਹੜਾ ਉਹਨਾਂ ਨੂੰ ਪਸੰਦ ਹੈ ਫਿਰ ਉਹਦੀ ਮਦਦ ਉਹ ਕਰ ਦੇਣ। ਉਹਨਾਂ ਨੇ ਇਹ ਵੀ ਗੱਲ ਆਖੀ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹਦੀ ਪੰਜਾਬ ਦੇ ਵਿੱਚ ਸਿਚੁਏਸ਼ਨ ਇਸ ਵੇਲੇ ਇਹੋ ਜਿਹੀ ਹੈ ਕਿ ਦਿੱਲੀ ਨਾਲੋਂ ਬੈਟਰ ਜਿਹੜਾ ਜੀ ਇੱਥੇ ਉਹ ਪ੍ਰੋਡਿਊਸ ਕਰਨਗੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਨਵੀਂ ਸਰਕਾਰ ਉਹਨਾਂ ਦੀ ਪਾਰਟੀ ਦੀ ਲਿਆਉਣ ਦੇ ਵਾਸਤੇ ਇਸ ਵੇਲੇ ਤਿਆਰ ਜਿਹੜਾ ਜੀ ਉਹ ਬੈਠੇ ਨੇ, ਔਰ ਉਹਨਾਂ ਨੇ ਜਿਹੜੇ ਵਕੀਲ ਨੇ ਉਹਨਾਂ ਨੂੰ ਵੀ ਇਹ ਗੱਲ ਆਖੀ ਕਿ ਉਹ ਆਮ ਲੋਕਾਂ ਦੇ ਵਾਸਤੇ ਉਹਨਾਂ ਦੀ ਮਦਦ ਜਿਹੜੀ ਆ ਜੀ ਉਹ ਕਰਦੇ ਰਹਿਣ। ਜੀ ਜੀ ਪਾਣੀ ਦੀ ਕਾਫੀ ਵੱਡੀ ਸਮੱਸਿਆ ਆ। ਸਰਕਾਰ ਨੇ ਵੈਸੇ ਉੱਦਾਂ ਨੋਟੀਫਿਕੇਸ਼ਨਾਂ ਵੀ ਕਈ ਜਾਰੀ ਕਰਦੇ ਨੇ ਵੀ ਪਾਣੀ ਦੀ ਬਚਤ ਕਰੋ। ਕੀ ਲੋਕਾਂ ਦੇ ਉੱਤੇ ਅਸਰ ਹੈਗਾ ਆ? ਗੱਡੀਆਂ ਧੋਂਦੇ, ਇਹ ਸਾਰੀਆਂ ਚੀਜ਼ਾਂ ਕਰਦੇ ਆਮ ਹੀ ਪਾਏ ਜਾਂਦੇ ਨੇ, ਉੱਦਾਂ ਫਿਰ ਪਾਣੀ ਨੂੰ ਕਰਲਾਉਂਦੇ ਵੀ ਬਹੁਤ ਨੇ। ਨਹੀਂ ਹੈ ਜੀ, ਐਕਚੁਅਲੀ ਉਹ ਹੈ ਕਿ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੇ ਕਹੇ ਦੇ ਉੱਤੇ ਨਹੀਂ ਕੁਛ ਵੀ ਹੋਣਾ, ਜਿੰਨੀ ਦੇਰ ਤੱਕ ਹਰ ਬੰਦਾ ਆਪਣੀ ਜ਼ਿੰਮੇਵਾਰੀ ਜਿਹੜੀ ਆ ਜੀ ਉਹ ਨਹੀਂ ਸਮਝਦਾ, ਆਪਣੀ ਰਿਸਪੌਂਸਿਬਿਲਿਟੀ ਜਿਹੜੀ ਆ ਉਹ ਨਹੀਂ ਸਮਝਦਾ। ਇੱਥੇ ਤਾਂ ਗੱਡੀਆਂ ਧੋਂਦੇ ਸੜਕਾਂ ਵੀ ਅੱਧੀਆਂ ਧੋ ਦਿੰਦੇ ਨੇ ਜਿਹੜੀਆਂ ਵੱਡੀਆਂ ਪਾਈਪਾਂ ਦੇ ਨਾਲ। ਇਹਦੇ ਉੱਤੇ ਪਾਬੰਦੀ ਹੋਣੀ ਚਾਹੀਦੀ ਆ, ਪਰ ਸਵਾਲ ਇਹ ਆ ਕਿ ਜੇ ਪਾਬੰਦੀ ਵੀ ਲੱਗ ਜਾਂਦੀ ਆ ਤੇ ਫਿਰ ਜਿਹੜੇ ਵੱਡੀਆਂ ਕੋਠੀਆਂ ਨੇ ਕੀ ਉਹਨਾਂ ਦਾ ਕੋਈ ਚਲਾਨ ਕੱਟ ਸਕੂਗਾ? ਜਿਹਦਾ ਜਵਾਬ ਜਿਹੜਾ ਜੀ ਉਹ ਨਾ ਦੇ ਵਿੱਚ ਆ, ਕਿਉਂਕਿ ਪਾਬੰਦੀ ਤਾਂ ਆਮ ਲੋਕਾਂ
ਲੋਕਾਂ ਦੇ ਵਾਸਤੇ ਆ, ਕਾਨੂੰਨ ਤਾਂ ਜਿਹੜੇ ਉਹ ਆਮ ਲੋਕਾਂ ਦੇ ਵਾਸਤੇ ਨੇ। ਜਿਹੜੀਆਂ ਵੱਡੀਆਂ ਕੋਠੀਆਂ ਨੇ ਉਹਨਾਂ ਦੇ ਵਿੱਚ ਤਾਂ ਕਾਰਾਂ ਉਸੇ ਤਰੀਕੇ ਦੇ ਨਾਲ ਧੋਤੀਆਂ ਜਾਂਦੀਆਂ ਨੇ ਕਿ ਰੋਜ਼ ਕਾਰ ਜਿਹੜੀ ਆ ਜੀ ਉਹ ਧੋਣੀ ਜ਼ਰੂਰੀ ਆ, ਵੱਡੀ ਜਿਹੜੀ ਉਹ ਪਾਈਪ ਲਾ ਕੇ ਇਹਦੇ ਉੱਤੇ ਉਂਝ ਕੱਪੜਾ ਨਹੀਂ ਫੇਰਿਆ ਜਾ ਸਕਦਾ, ਪਰ ਇਹਦੇ ਨਾਲ ਉਹਨਾਂ ਦੀ ਸ਼ਾਨ ਜਿਹੜੀ ਆ ਨਾ ਜੀ ਉਹ ਖਰਾਬ ਹੁੰਦੀ ਆ ਵੱਡੇ ਲੋਕਾਂ ਦੀ। ਪਰ ਬਹੁਤੀ ਦੇਰ ਨਹੀਂ ਹੈ, 3 ਪਰਤਾਂ ਨੇ ਤਕਰੀਬਨ ਪਾਣੀ ਦੀਆਂ। ਜਿਹੜੀ 10 ਤੋਂ 20 ਫੁੱਟ ਵਾਲੀ ਪਰਤ ਆ ਉਹ ਤਾਂ ਸੁੱਕ ਚੁੱਕੀ ਆ ਜੀ ਦੇਰ ਪਹਿਲਾਂ ਦੀ। ਉਦੋਂ ਬਾਅਦ ਜਿਹੜੀ ਆਉਂਦੀ ਆ ਉਹ 100 ਫੁੱਟ ਵਾਲੀ ਆ ਜੀ, ਉਹਦੇ ਵਿੱਚ ਵੀ ਪਾਣੀ ਹੈ ਨੀਗਾ। ਹੁਣ 100 ਫੁੱਟ ਤੋਂ ਥੱਲੇ ਆ ਜੀ ਉਹ ਜਿਹੜਾ ਕੱਢਿਆ ਜਾ ਰਿਹਾ। ਜਿਹੜੇ ਹੁਣ ਬਰਸਾਤਾਂ ਹੋਣੀਆਂ ਨੇ ਜੀ, ਜਿਹੜੀ ਸਰਕਾਰ ਹੈ ਉਹ ਵੀ ਖੁਸ਼ ਹੈ, ਸ਼ੇਅਰ ਮਾਰਕੀਟ ਵੀ ਖੁਸ਼ ਹੈ ਕਿ ਇਸ ਵਾਰੀ ਮੌਨਸੂਨ ਜਿਹੜੀ ਆ ਜੀ ਉਹ ਭਰਵੀਂ ਆਉਣੀ ਆ। 100% ਮੌਨਸੂਨ ਜਿਹੜਾ ਜੀ ਉਹ ਪੈਣ ਦੇ ਆਸਾਰ ਨੇ। ਪਰ ਕਿਸੇ ਨੇ ਇਹ ਗੱਲ ਉਠਾਈ ਹੈ ਕਿ ਜਿਹੜਾ ਮੀਂਹ ਦਾ ਪਾਣੀ ਹੈ ਕਿ ਉਹਨੂੰ ਕਿਸੇ ਤਰੀਕੇ ਦੇ ਨਾਲ, ਚਲੋ ਜੇ ਤੁਹਾਡੇ ਕੋਲ ਇਹ ਨਹੀਂ ਤਰੀਕਾ ਹੈਗਾ ਕਿ ਉਹਨੂੰ ਅਜੇ ਤੁਸੀਂ ਸਟੋਰ ਨਹੀਂ ਕਰ ਸਕਦੇ ਵਰਤਣ ਦੇ ਵਾਸਤੇ, ਪਰ ਕੀ ਉਹਨੂੰ ਧਰਤੀ ਦੇ ਵਿੱਚ ਸੁੱਟਿਆ ਜਾ ਸਕਦਾ ਜੀ ਉਸ ਪਾਣੀ ਨੂੰ? ਇਹਦੇ ਵਾਸਤੇ ਹੀ ਕੁਝ ਜਿਹੜੀ ਤਿਆਰੀ ਹੋਵੇ। ਕੋਈ ਤਿਆਰੀ ਜਿਹੜੀ ਆ ਜੀ ਉਹ ਨਹੀਂ ਹੈਗੀ ਇਸ ਤਰ੍ਹਾਂ ਦੀ ਕਿ ਜਿਹੜਾ ਜੀ ਇਹਨੂੰ ਪਾਣੀ ਨੂੰ ਅੰਦਰ ਦੁਬਾਰਾ ਧਰਤੀ ਦੇ ਵਿੱਚ ਜਿਹੜਾ ਜੀ ਉਹ ਸੁੱਟ ਦਿੱਤਾ ਜਾਵੇ। ਜਿੱਥੇ ਜਿੱਥੇ ਕੁਝ ਹੋਇਆ, ਜਿਵੇਂ ਸੁਲਤਾਨਪੁਰ ਦੇ ਵਿੱਚ ਜਿਹੜੀ ਵੇਈ ਵਗਦੀ ਆ, ਉਹਦਾ ਜਿਹੜਾ ਕਾਫੀ ਵੱਡਾ ਪਾਰਟ ਹੈ ਬਲਵੀਰ ਸਿੰਘ ਸੀਚੇਵਾਲ ਹੋਰਾਂ ਨੇ ਕੀ ਕੀਤਾ ਸੀਗਾ ਜੀ ਕਿ ਉਹਨੂੰ ਪੱਟ ਕੇ 10-10 ਫੁੱਟ ਜਿਹੜਾ ਸੀਗਾ ਮਿੱਟੀ ਪੱਟ ਕੇ ਦੁਬਾਰਾ ਪਾਤੀ। ਉਹਦੇ ਨਾਲ ਇਹ ਹੋਇਆ ਜਿਹੜੀ ਇੱਕ ਪਰਤ ਵੱਜ ਗਈ ਹੋਈ ਆ ਪੈਸਟੀਸਾਈਡ ਦੀ ਜਾਂ ਗਾਰ ਦੀ, ਉਹ ਟੁੱਟ ਗਈ। ਉਹਦੇ ਨਾਲ ਪਾਣੀ ਜਿਹੜਾ ਸੀਗਾ ਉਹ ਥੱਲੇ ਜਾਣ ਲੱਗ ਗਿਆ। ਵੇਈ ਨਦੀ ਦੇ ਤਕਰੀਬਨ 4 ਤੋਂ 5 ਕਿਲੋਮੀਟਰ ਦੋਨਾਂ ਸਾਈਡਾਂ ਦੇ ਉੱਤੇ ਪਾਣੀ ਜਿਹੜਾ ਜੀ ਉਹ 5-5, 6-6 ਫੁੱਟ ਉੱਪਰ ਆ ਗਿਆ ਉਹਨਾਂ ਬੋਰਾਂ ਦੇ ਵਿੱਚ ਇਹਦੇ ਨਾਲ। ਸੋ ਜੇ ਇੱਕ ਵਿਅਕਤੀ ਇਹ ਕੁਝ ਕਰ ਸਕਦਾ ਹੈ ਤੇ ਉਹਦੇ ਲਈ ਵਾਸਤੇ ਇਹ ਹੈ ਜੀ ਕਿ ਸਰਕਾਰਾਂ ਨੂੰ ਕੁਝ ਨੀਤੀਆਂ ਬਣਾਉਣੀਆਂ ਪੈਣਗੀਆਂ, ਪਰ ਉਹਦੇ ਲਈ ਨੀਤ ਜਿਹੜੀ ਆ ਉਹ ਸਾਫ਼ ਹੋਣੀ ਜ਼ਰੂਰੀ ਹੈ। ਇਸ ਪਾਸੇ ਵੱਲ ਕੋਈ ਨਹੀਂ ਸੋਚ ਰਿਹਾ ਜੀ। ਜੀ ਬਿਲਕੁਲ ਜੀ, ਬੜੀ ਵੱਡੀ ਇਹ ਸਮੱਸਿਆ ਆ ਤੇ ਜ਼ਰੂਰ ਸਾਰਿਆਂ ਨੂੰ ਇਸ ਦੇ ਵੱਲ ਧਿਆਨ ਦੇਣਾ ਚਾਹੀਦਾ। ਤੇ ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਜੀ, ਤੁਸੀਂ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਤੇ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਕਮਰ ਕੱਸਾ ਜਗਮੀਤ ਸਿਉ ਫੇਰ ਕੀਤਾ, ਸਿੱਧਾ ਵਿੱਚ ਮੈਦਾਨ ਬਈ ਆਉਣ ਲੱਗਾ। ਕਮਰ ਕੱਸਾ ਜਗਮੀਤ ਸਿਉ ਫੇਰ ਕੀਤਾ, ਸਿੱਧਾ ਵਿੱਚ ਮੈਦਾਨ ਵੀ ਆਉਣ ਲੱਗਾ। ਚੱਪੜ ਚਿੜੀ ਦੇ ਵਿੱਚ ਕੋਈ ਜੋੜ ਜਲਸਾ, ਉੱਥੇ ਤਾਕਤ ਜਗਮੀਤ ਵਿਖਾਉਣ ਲੱਗਾ ਜੀ। ਪਰਿਵਾਰਵਾਦ ਦੇ ਉੱਤੇ ਹੀ ਚੋਟ ਕੀਤੀ, ਇਹੀ ਪਾਪਾਂ ਦਾ ਮੂਲ ਗਣਾਉਣ ਲੱਗਾ। ਉਧਰ ਸੋਨੀਆ ਤੇ ਬਾਦਲ ਖੜੇ, ਇੱਧਰ ਨਾਲ ਵੱਡਿਆਂ ਦੇ ਮੱਥਾ ਲਾਉਣ ਲੱਗਾ ਜੀ। ਛੋਟੇ ਭਾਈ ਨੂੰ ਟਿਕਟ ਦਵਾਈ ਜੀ ਨੇ, ਕੋਟ ਕਪੂਰੇ ਤੋਂ ਚੋਣ ਲੜਵਾਈ ਜੀ ਨੇ। ਛੋਟੇ ਭਾਈ ਨੂੰ ਟਿਕਟ ਦਵਾਈ ਜੀ ਨੇ, ਕੋਟ ਕਪੂਰੇ ਤੋਂ ਚੋਣ ਲੜਵਾਈ ਜੀ ਨੇ। ਪਰਿਵਾਰਵਾਦ ਦੇ ਨਾਲ ਹੁਣ ਲੜਨ ਲੱਗਾ, ਅੱਗੇ ਬਾਦਲ ਕਪਤਾਨ ਦੇ ਅੜਨ ਲੱਗਾ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ। ਇਸ ਉੱਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।